ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਵਿਚਾਰ ਤੇ ਇੰਡੀਆ ਤੋਂ ਆਏ ਜਿਹੜੇ ਕਿ ਪੱਤਰਕਾਰ ਖਬਰ ਨਿਊਜ਼ ਦੇ ਚੈਨਲ ਕਰਦੇ ਆ ਗੱਲਬਾਤ, ਜਿਹੜਾ ਕਿ ਸਿੱਧਾ ਖਾਨ ਤੇ ਬਾਬਾ ਸਦੀਕ ਮੁਹੰਮਦ ਹੋਣਾ ਨੂੰ ਮਿਲਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ। ਦੱਸੋ ਕਿ ਕਿਸ ਤਰ੍ਹਾਂ ਤੁਹਾਨੂੰ ਮਿਲਿਆ ਇਹਨਾਂ ਦਾ ਸਟੋਰੀ ਮਿਲੀ ਤੇ ਬਿਲਕੁਲ ਲੰਬੇ ਸਮੇਂ ਤੋਂ ਦੋਵੇਂ ਬਜ਼ੁਰਗ ਜਿਹੜੇ ਹੈਗੇ ਉਹ ਆਪਸ ਦੇ ਵਿੱਚ ਜਿਹੜਾ ਉਹ ਮਿਲਣ ਦੀ ਚਾਹਨਾ ਸੀਗੀ, ਪਰ ਪਤਾ ਨਹੀਂ ਲੱਗ ਰਿਹਾ ਸੀ ਕਿਹੜਾ ਕਿੱਥੇ ਬੈਠਾ, ਕੋਈ ਜਿਉਂਦਾ ਜਾਂ ਨਹੀਂ ਜਿਉਂਦਾ। ਤੇ ਇਧਰੋਂ ਜਦੋਂ ਹੈਗਾ ਨਾਸਰ ਢਿੱਲੋਂ ਹੋਣਾ ਨੇ ਵੀਡੀਓ ਪਾਈ ਹੈ ਤਾਂ ਉਹ ਸਾਡੇ ਦੋਸਤ ਜਗਸੀਰ ਸਿੰਘ ਜਿਹੜਾ ਫੂਲੀਵਾਲ ਪਿੰਡ ਹੈ ਬਠਿੰਡਾ ਦੇ ਵਿੱਚ, ਉਹਨਾਂ ਨੇ ਜਦੋਂ ਵੀਡੀਓ ਦੇਖੀ ਤਾਂ ਉਹ ਕਿਉਂਕਿ ਜਿਹੜੇ ਬਾਬਾ ਸਿੱਕਾ ਖਾਨ ਸੀਗੇ ਉਹ ਫੂਲੀਵਾਲ ਪਿੰਡ ਦੇ ਵਿੱਚ ਰਹਿੰਦੇ ਸੀ, ਡਾਕਟਰ ਜਗਸੀਰ ਖਾਨ ਤਾਂ ਉਹ ਸਾਰੀ ਗੱਲ ਜਦੋਂ ਸਾਹਮਣੇ ਆ ਗਈ ਕਿ ਹਾਂ ਦੋਵੇਂ ਭਰਾ ਜਿਉਂਦੇ ਆ, ਤਾਂ ਰਾਬਤਾ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਪਹਿਲਾਂ ਆਪਣਾ ਕਰਤਾਰਪੁਰ ਸਾਹਿਬ ਬੁਲਾਉਣ ਦੀ ਜਿਹੜੀ ਬੁਲਾਇਆ ਗਿਆ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਹੈਗਾ ਇੰਡੀਆ 'ਚ ਲਾ ਕੇ ਆਏ ਪੰਜਾਬ ਦੇ ਵਿੱਚ, ਤਾਂ ਹੁਣ ਦੁਬਾਰਾ ਫਿਰ ਸਿੱਕਾ ਖਾਨ ਨੂੰ ਅਸੀਂ ਲੈ ਕੇ ਆਏ ਕਿਉਂਕਿ ਇਹਨਾਂ ਦੇ ਘਰੇ ਸ਼ਾਦੀ ਸੀਗੀ, ਉਸ ਕਰਕੇ ਹੁਣ ਫੈਸਲਾਬਾਦ ਦੇ ਵਿੱਚ ਅਸੀਂ ਆਏ ਹਾਂ। ਦੋਵੇਂ ਭਰਾ ਮਿਲੇ, ਸਾਨੂੰ ਬਹੁਤ ਖੁਸ਼ੀ ਹੈ ਕਿ 75 ਸਾਲਾਂ ਦੇ ਬਾਅਦ ਜਿਹੜੇ ਹੈਗੇ ਦੋ ਭਰਾ ਆਪਸ 'ਚ ਮਿਲਦੇ ਆ ਤਾਂ ਉਹਨਾਂ ਨੂੰ ਖੁਦ ਨੂੰ ਕਿੰਨਾ ਸਕੂਨ ਮਿਲਦਾ। ਤਾਂ ਇਹ ਬੜਾ ਵੱਡਾ ਵਿਛੋੜਾ ਹੁੰਦਾ, ਆਪਾਂ 4 ਦਿਨ ਘਰੋਂ ਚੱਲ ਜਾਈਏ ਤਾਂ ਫਿਰ ਭੱਜ ਕੇ ਘਰ ਆਉਣ ਨੂੰ ਜੀ ਕਰਦਾ, ਪਰ ਉਹ 75 ਸਾਲ ਹੀ ਭਰਾ ਜਿਹੜੇ ਆਪਸ ਦੇ ਵਿੱਚ ਵਿਛੜੇ ਰਹੇ। ਬੜਾ ਵੱਡਾ ਇੱਕ ਕਦਮ ਉਠਾਇਆ ਨਾਸਰ ਢਿੱਲੋਂ ਉਹਨਾਂ ਨੇ, ਤਾਂ ਇਹ ਜਿਹੜਾ ਹੈਗਾ ਸੀ ਸਬੱਬ ਬਣਿਆ ਤਾਂ ਕਿ ਦੋਵੇਂ ਭਰਾ ਆਪਸ ਦੇ ਵਿੱਚ ਮਿਲੇ। ਚਲੋ ਜਿੰਨਾ ਸਹਿਯੋਗ ਸਾਡਾ ਰਿਹਾ ਉਹਨਾਂ ਅਸੀਂ ਵੀ ਉੱਥੇ ਕੰਮ ਕੀਤਾ। ਜਦੋਂ ਬਾਬਾ ਮੁਹੰਮਦ ਸਦੀਕ ਇੰਡੀਆ ਪੰਜਾਬ ਜਾਂਦੇ ਆ ਤੇ ਤਮਾਮ ਉਹਨਾਂ ਨੂੰ ਪੰਜਾਬ ਦੀਆਂ ਉਹ ਚੀਜ਼ਾਂ ਦਿਖਾਈਆਂ ਜਿਨ੍ਹਾਂ ਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦੇ ਆ। ਖਾਸ ਕਰਕੇ ਸਾਡਾ ਸਤਲੁਜ ਤੇ ਬਿਆਸ ਦਰਿਆ ਜਦੋਂ ਉਹਨਾਂ ਨੇ ਵੇਖਿਆ, ਇੰਨਾ ਜ਼ਿਆਦਾ ਪਾਣੀ ਦੇਖਿਆ ਤਾਂ ਵੇਖ ਕੇ ਬੜਾ ਖੁਸ਼ ਹੋਏ। ਸੋ ਸਾਨੂੰ ਵੀ ਖੁਸ਼ੀ ਮਹਿਸੂਸ ਹੋਈ ਕਿ ਦੋ ਭਰਾਵਾਂ ਨੂੰ ਆਪਸ 'ਚ ਮਿਲਾਇਆ, ਤਾਂ ਅੱਲਾ ਕਰੇ ਕਿ ਉਹਨਾਂ ਦੀ ਲੰਮੀ ਉਮਰ ਹੋਵੇ ਤੇ ਲੰਬਾ ਸਮਾਂ ਜਿਹੜਾ ਆਪਸ ਦੇ ਵਿੱਚ ਵਿਚਰਨ ਦੋਵੇਂ ਭਰਾ ਤੇ ਜਿਹੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਬਚਪਨ ਵਾਲੀਆਂ ਉਹ ਵੀ ਗੱਲਾਂ ਬਾਤਾਂ ਕਰਨ ਤੇ ਹੁਣ ਵਡੇਪੇ ਵਾਲੀਆਂ ਜਿਹੜੀਆਂ ਉਹ ਜ਼ਿੰਦਗੀ ਇਹਨਾਂ ਦੀ ਜਿਹੜੀ ਚੰਗੀ ਗੁਜ਼ਰੇ। ਸਰ ਦੋਵਾਂ ਪਾਸੇ ਹੁਣ ਇਸ ਤਰ੍ਹਾਂ ਦੇ ਬਜ਼ੁਰਗ ਲੱਖਾਂ ਬਜ਼ੁਰਗ ਹੈਗੇ ਨੇ ਜਿਹੜੇ ਇੱਕ ਦੂਸਰੇ ਨੂੰ ਆਪਣੇ ਜੀਅ ਕਰਦੇ ਨੇ, ਤੇ ਦੋਵਾਂ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ, ਕਿਹਦਾ ਉਪਰਾਲਾ ਕਰਨਾ ਚਾਹੀਦਾ ਕਿ ਜਿਹੜੀਆਂ ਵਿਛੋੜੇ ਜਿਹੜੇ ਆ ਇਹ ਦੂਜੀਆਂ ਘੱਟ ਨੇ? ਬਿਲਕੁਲ ਥੋੜੇ ਸਰਕਾਰਾਂ ਇਹ ਗੱਲ ਸੋਚ ਲੈਣ ਨਾ ਕਿ ਜਿਹੜੇ ਬਜ਼ੁਰਗ ਆ ਉਹਨਾਂ ਤੋਂ ਕੀ ਡਰ ਆ ਕਿਸੇ ਨੂੰ, ਤਾਂ ਬਜ਼ੁਰਗਾਂ ਜਿਹੜੇ ਹੈਗੇ 60-65 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਜਿਹੜੇ ਹੈਗੇ ਵੀਜ਼ੇ ਦੇਣ, ਖੁੱਲ੍ਹੇ ਵੀਜ਼ੇ ਦੇਣ ਤਾਂ ਕਿ ਉਹ ਆਪਣੇ ਪਿੰਡ ਆ ਕੇ ਆਪਣੇ ਵਿਛੜਿਆਂ ਨੂੰ ਮਿਲ ਸਕਣ, ਤਾਂ ਕਿ ਆਪਣੀ ਜਿਹੜੀ ਅਖੀਰਲੀ ਉਮਰ ਆ ਉਹ ਉਹਨਾਂ ਦੀ ਸਕੂਨ ਨਾਲ ਗੁਜ਼ਰ ਸਕੇ। ਤਾਂ ਦੋਵਾਂ ਸਰਕਾਰਾਂ ਨੂੰ ਚਾਹੀਦਾ ਕਿ ਖੁੱਲ੍ਹੇ ਵੀਜ਼ੇ ਜਿਹੜੇ ਹੈਗੇ ਆ ਉਹ ਇੱਧਰਲੇ ਚਾਹੇ ਸਰਕਾਰ ਆ ਚਾਹੇ ਉੱਧਰਲੀ ਗੌਰਮੈਂਟ ਆ ਉਹ ਇਹਨਾਂ ਨੂੰ ਖੁੱਲ੍ਹੇ ਵੀਜ਼ੇ ਦੇਣ ਤਾਂ ਕਿ ਬਜ਼ੁਰਗ ਜਿਹੜੇ ਹੈਗੇ ਉਹ ਆਪਣੀ ਜਿਹੜੀ ਸਰਜ਼ਮੀਨ ਆ ਜੰਮਣ ਭੋਆ ਉਹਨੂੰ ਜਾ ਕੇ ਦੇਖ ਸਕਣ।